ਇਹ ਨਾਲ ਇਹ ਜਿਹੜਾ ਇਹ ਮੇਗਾ ਹੀ ਅੱਛਾ ਸਾਜ ਠੀਕ ਇਹ ਅਗਲੇ ਪਾਸੇ ਮੈਂ ਆ ਗਿਆ ਸਰਦਾਰਾ ਇਹ ਤਾਜ ਮਰਾਸ ਬਰਵਾ ਅੱਛਾ ਇਹ ਫੇ ਸ਼ਫੀ ਆ ਗਿਆ ਮੇਰਾ ਉਹ ਪਾਂਡਵਾ ਗਿਆ ਇਹਨੇ ਬਤਲਾ ਚੁੱਕਿਆ ਸੀ ਮੇਰਾ ਇੱਕ ਤਾਂ ਬਾਬਾ ਜਲਾਇਆ ਨਾ ਆਹੋ ਗੱਲ ਆਪਣੇ ਪਿੰਡ ਦੇ ਬੰਦੇ ਆ ਇੱਕ ਤੁਸੀਂ ਇਹ ਇਧਰ ਆ ਨਾ। अस्सलाम वालेकुम दोस्तों सज्जनों मित्रों बेलियों पंजाब ਦਾ ਇਹ ਟਰੈਵਲ ਵਲੌਗ ਦੀ ਅੱਜ ਅਗਲੀ ਕਿਸ਼ਤ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਅਸੀਂ ਥੋੜਾ ਜਿਹਾ ਤੁਹਾਨੂੰ ਅੱਜ ਤਾਰਫ ਕਰਵਾ ਦਈਏ ਕਿ ਕਿਸ ਜਗ੍ਹਾ ਤੇ ਬੈਠੇ ਆ। ਜੇ ਚੜ੍ਹਦੇ ਵਾਲੇ ਪਾਸੇ ਸ਼ਹਿਰ ਦਾ ਹਿਸਾਬ ਲਾਈਏ ਤੇ ਲਾਹੌਰ, ਤੇ ਜੇ ਥੱਲੇ ਵਾਲੇ ਪਾਸੇ ਲਾਈਏ ਜ਼ਿਲ੍ਹਾ ਕਸੂਰ, ਇਹ ਦੋਵੇਂ ਐਵੇਂ ਦੇ ਨੇ ਕਿ ਜਿਨ੍ਹਾਂ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਵੀ ਇਹ ਸ਼ਹਿਰ ਜਿਹੜੇ ਇਸ ਤਰ੍ਹਾਂ ਦੇ ਕਿ ਜਿਹੜੇ ਕਿਸੇ ਤਾਰਫ ਦੇ ਮੁਹਤਾਜ ਨਹੀਂ ਦੇ। ਸੰਸਕ੍ਰਿਤ ਦੀ ਗੱਲ ਹੋਵੇ ਤੇ ਲਾਹੌਰ ਕਸੂ ਦਾ ਨਾਮ ਮੌਜੂਦ ਹੈ। ਜੇ ਇਤਿਹਾਸ ਦੀ ਗੱਲ ਕੀਤੀ ਜਾਏ, ਚਾਹੇ ਉਹ ਮੁਗਲਾਂ ਦਾ ਦੌਰ ਹੋਵੇ, ਚਾਹੇ ਉਹ ਅੰਗਰੇਜ਼ ਦਾ ਦੌਰ ਹੋਵੇ, ਚਾਹੇ ਉਹ ਸਿੱਖ ਰਾਜ ਹੋਵੇ, ਤੇ ਚਾਹੇ ਹੋਣ ਦਾ ਦੌਰ ਹੋਵੇ, ਅੱਜ ਵੀ ਲਾਹੌਰ ਦੀ ਵੁਕਤ ਘੱਟ ਨਹੀਂ। ਜੇ ਲਲਿਆਣੀ ਦੀ ਗੱਲ ਕੀਤੀ ਜਾਏ ਤੇ ਲਲਿਆਣੀ ਉਹ ਲਲਿਆਣੀ ਜਿਹਦੇ ਵਿੱਚ ਇੱਕ ਤੋਪ ਨੂੰ 60 ਡੰਗਰ ਖਿੱਚਦੇ, ਝੋਟੇ ਖਿੱਚਦੇ ਹੁੰਦੇ। ਤੇ ਮਹਾਰਾਜਾ ਰਣਜੀਤ ਸਿੰਘ ਜਦੋਂ ਮੁਲਤਾਨ ਫਤਹ ਕਰਕੇ ਆਏ ਤੇ ਲਲਿਆਣੀ ਡੇਰੇ ਲਾਏ ਤੇ ਇੱਥੇ ਆਣ ਕੇ ਅੰਗਰੇਜ਼ ਦੇ ਵਫਦ ਨਾਲ ਮੁਲਾਕਾਤ ਹੋਈ। ਉਸੇ ਲਲਿਆਣੀ ਤੋਂ ਥੱਲੇ ਵਾਲੇ ਪਾਸੇ ਆ ਜਾਈਏ ਤੇ ਬੜਾ ਇੱਕ ਇਤਿਹਾਸਕ ਜਾਂ ਬੜਾ ਕੋਈ ਤਾਰੀਖੀ ਪਿੰਡ ਦਫਤੂ। ਇਸ ਦਫਤੂ ਦੇ ਵਿੱਚ ਅੱਜ ਅਸੀਂ ਬੈਠੇ ਹਾਂ। ਇਹਦੇ ਆਲੇ ਦੁਆਲੇ ਰਾਮ ਥੰਮਣ ਜਿੰਦਾ ਮੇਲਾ ਜਿਹੜਾ ਨਾ ਕਿ ਰਾਜ ਵੀ ਕਰਾਉਂਦੇ ਤੇ ਰੱਜ ਕੇ ਭਰਮਾ ਮੇਲਾ ਹੁੰਦਾ ਸੀ, ਜਿਹੜਾ ਕਿ 10-20 ਦਿਨ ਮੇਲਾ ਉਸ ਵਕਤ ਹੁੰਦਾ ਸੀ। ਤੇ ਕਹਿੰਦੇ ਨੇ ਜੇ ਸਰਿਆਲੀ ਦੀ ਵੱਡੀ ਸਰਿਆਲੀ ਦੀ ਗੱਲ ਕੀਤੀ ਜਾਏ ਤੇ ਆਂਦੇ ਉੱਥੇ ਖੂਹੀ ਹੁੰਦੀ ਸੀ, ਮੇਲੇ ਦੇ ਦੌਰਾਨ ਉਹਦਾ ਪਾਣੀ ਥੱਲੇ ਚਲੇ ਜਾਂਦਾ ਸੀ, ਮੁੱਕ ਜਾਂਦਾ ਸੀ। ਉਹ ਉਹਨਾਂ ਥਾਵਾਂ ਦੇ ਵਿੱਚੋਂ ਇੱਕ ਪਿੰਡ ਜਿਹੜਾ ਦਫਤੂ ਹੈ। ਉਸ ਦਫਤੂ ਦੇ ਵਿੱਚ ਬੜੇ ਕੋਈ ਇਤਿਹਾਸਕ ਜਿਹੇ ਲੋਕ ਰਹਿ ਕੇ ਗਏ ਨੇ। ਭੁੱਲਰਾਂ ਦੇ ਘਰ ਸਨ ਸਿੱਖ ਰਾਜ ਦੇ ਵਕਤ। ਇੱਥੇ ਇੰਦਰ ਸਿੰਘ ਪੈਂਚ ਹੁੰਦਾ ਸੀ ਜਿਹਨੇ ਆਣ ਕੇ ਪਿੰਡ ਦੀ ਜਦੋਂ ਬਨੀਚਾ ਤੇ ਮਹੱਲ ਬਣਾਇਆ, ਹਵੇਲੀ ਬਣਾਈ, ਤੇ ਇਸ ਪਿੰਡ ਦਾ ਨਾਂ ਹੀ ਮਹੱਲਾਂ ਵਾਲਾ ਪੈ ਗਿਆ, ਹਵੇਲੀਆਂ ਵਾਲਾ ਪੈ ਗਿਆ। ਇਸਰ ਕੌਰ ਜੱਟੀ ਜਿਹੜੀ ਇਸਰੋ ਜੱਟੀ ਸੀ, ਹਾਂ, ਉਹਨੇ ਇੱਥੇ ਇੱਕ ਮਹੱਲ ਬਣਾਇਆ ਤੇ ਜਿੰਦੀ 37ਵੀਆਂ ਚਗਾੜ ਸੀ। ਤੇ ਉਹ ਕਹਿੰਦੇ ਹੁੰਦੇ ਸਨ ਕਿ ਉਹ ਆਂਦੀ ਸੀ ਕਿ ਮੈਂ ਨੀਂਹ ਏਡੀ ਰੱਖਣੀ ਹੈ ਜਿੰਦੇ ਵਿੱਚ ਗੱਡ ਜਿਹੜੀਆਂ ਨਾ ਨੀਂਹ ਤੇ ਖਲੋਵੇ। ਤੇ ਇਸੇ ਬਾਰੇ ਅੱਜ ਗੱਲ ਕਰਨ ਵਾਸਤੇ ਸਾਡੀ ਪਿੰਡ ਦੀ ਬਹੁਤ ਜਾਨੀ ਮਾਨੀ ਸ਼ਖਸੀਅਤ ਬਾਬਾ ਮਲਕ ਬਰਕਤ ਅਲੀ ਸਾਹਿਬ ਨੇ, ਤੇ ਉਹਨਾਂ ਨਾਲ ਗੱਲਬਾਤ ਕਰਨੇ ਆ ਤੇ ਸਾਂਝ ਰੱਖਨੇ ਆ ਸਨ 47 ਦੇ ਵੇਲੇ ਦੀ, ਕਿ ਉਸ ਵਕਤ ਸਨ 47 ਤੋਂ ਪਹਿਲੇ ਸਾਡਾ ਪਿੰਡ ਕੀ ਸੀ ਤੇ ਹੁਣ ਕੀ ਹੈ। ਉਦੋਂ ਕਿੰਨੀਆਂ ਕੁ ਚੰਗੀਆਂ ਗੱਲਾਂ ਸਨ ਜਾਂ ਮਾੜੀਆਂ ਸਨ ਤੇ ਹੁਣ ਕਿੰਨੀਆਂ। ਤੇ ਪਹਿਲੋਂ ਤਾਂ ਗੱਲਬਾਤ ਦਾ ਆਗਾਜ਼ ਕਰਨੇ ਆ। ਤੇ ਅਸਲਾਮ ਅਲੈਕੁਮ ਬਾਬਾ ਜੀ, ਕੀ ਹਾਲ ਚਾਲ ਜੇ? ਸਭ ਤੋਂ ਪਹਿਲੇ ਤੇ ਅਸੀਂ ਤੁਹਾਨੂੰ ਸਲਾਮ ਪੇਸ਼ ਕਰਨੇ ਕਿ ਤੁਸੀਂ ਆਦੀ ਮਸਰੂਫ ਜ਼ਿੰਦਗੀ ਦੇ ਵਿੱਚੋਂ ਸਾਨੂੰ ਟਾਈਮ ਦਿੱਤਾ ਜੀ। ਤੇ ਅੱਜ ਜਿਵੇਂ ਮੈਂ ਤਾਰਫ ਕਰਵਾਇਆ ਪਿੰਡ ਦਾ ਜੀ, ਕਿ ਸਾਡਾ ਪਿੰਡ ਬੜਾ ਤਾਰੀਖੀ ਹੈ ਤੇ ਬੜਾ ਪੁਰਾਣਾ ਹੈ। ਤੇ ਇਹਦੇ ਬਾਰੇ ਤੁਹਾਨੂੰ ਪੁੱਛਣ ਵਾਸਤੇ ਜਿਹੜਾ ਨਾ ਕਿ ਗੱਲਬਾਤ ਕਰਾਂਗੇ। ਤੇ ਬਾਬਾ ਜੀ ਆਪਣਾ ਪੂਰਾ ਨਾਮ ਕੀ ਹੈ? ਮੇਰਾ ਨਾਮ ਬਰਕਤ ਅਲੀ। ਕਿਹੜੀ ਬਰਾਦਰੀ ਤੋਂ ਆਪਣਾ ਤਾਲੁਕ ਹੈ? ਅਸੀਂ ਮਲਕ ਬਰਾਦਰੀ। ਠੀਕ ਹੈ, ਇੱਥੋਂ ਦੇ ਹੀ ਡੈਸ਼ੀ ਹਾਂ ਜੀ? ਇੱਥੋਂ ਦੇ ਸੀ। ਠੀਕ ਹੋ। ਵਾਲਦ ਸਾਹਿਬ ਦਾ ਕੀ ਨਾਮ ਸੀ? ਉਹਦਾ ਨਾਮ ਬੱਗੂ ਮਲਕ ਸੀ। ਠੀਕ ਹੋ ਗਿਆ ਬਾਬਾ ਬੱਗੂ। ਤੇ ਇਹ ਬਾਬਾ ਜੀ ਇਸ ਵਕਤ ਆਪਣੀ ਕਿੰਨੀ ਉਮਰ ਹੈ? ਇਸ ਵੇਲੇ ਤੁਸੀਂ ਹਿਸਾਬ ਲਾ ਲਓ, ਇਹਦੇ ਨਪੜ ਜੇ ਬੰਦੇ ਆ। ਹਾਂਜੀ, ਮੇਰੀ 11 ਸਾਲ ਦੀ ਉਮਰ ਹੈ ਜਦੋਂ ਵੱਢ ਫੱਟ ਹੋਈ ਸੀ 47 ਦੀ। 11 ਸਾਲ ਉਮਰ। ਇਸਰੋ ਜੱਟੀ ਖੁਦ ਮੈਂ ਆ ਦੇਖੀ। ਵਾਹ ਵਾਹ ਵਾਹ। ਸ਼ਰੀਕਾ ਉਹਨੂੰ ਲੜ ਪਿਆ ਸੀ ਉਹਦੇ ਨਾਲ ਤੇ 5-6 ਬੰਦੇ ਡਾਂਗਾ ਉਹਨੂੰ ਮਾਰਦੇ ਸੀ। ਉਹ ਡਿੱਗੀ ਨਹੀਂ ਤਾਂ ਉਹਦੇ ਸਰੀਰ ਨੇ ਆਖਿਆ ਉਹਨੇ ਕੁੜੀਆਂ ਦੇ ਲੱਤਾਂ ਤੇ ਡਾਂਗਾ ਮਾਰ ਫੇਰ ਡਿੱਗੇ। ਇਵੇਂ ਹੀ ਉਹਨਾਂ ਕੀਤੀ ਤੇ ਮੈਂ ਇੱਧਰਲੇ ਪਾਸੇ ਆਵਾਂ, ਮੈਨੂੰ ਨਾ ਲਾਈਟ ਪੈਂਦੀ ਅੱਖਾਂ ਸੂਰੇ ਨੇ। ਇਵੇਂ ਹੀ ਫਿਰ ਉਹਨੇ ਕੀਤੀ ਤੇ ਫੇਰ ਉਹ ਡਿੱਗੀ ਸੀ। ਸ਼ਰੀਕਾ ਹੀ ਹੁੰਦਾ। ਹਾਂਜੀ। ਇੱਕ ਕਲਗੂ ਜੱਟ ਸੀ, ਹਾਂ ਹਾਂ, ਉਹ ਕਬਰਸਤਾਨ ਦੇ ਵਿੱਚ ਕਤਲ ਹੋਇਆ। ਉਹ ਮੈਨੂੰ ਉਹਦਾ ਡਾਢਾ ਪਤਾ। ਠੀਕ ਹੈ। ਇੱਕ ਸੁਰਜਨ ਜੱਟ ਸੀ, ਜੈਲਾ ਜੱਟ ਤੇ ਤੇਜੂ ਕਰਬਾ, ਇਹ ਸਾਰੀਆਂ ਢਾਣੀਆਂ ਮੋਟੀਆਂ ਮੋਟੀਆਂ ਜਿੰਨੀਆਂ ਸਾਰੀਆਂ ਢਾਣੀਆਂ। ਉਦੋਂ ਵਾਲਦ ਸਾਹਿਬ ਵਾਹੀ ਕਰਦੇ ਸਨ? ਹਾਂ, ਉਹਦੇ ਨਾਲ ਹਿੱਸੇ ਦੇ ਸੀ। ਕਿੰਦੇ ਨਾਲ? ਤੇਜੂ ਕਰਬੇ ਨਾਲ। ਤੇਜੂ ਕਰਬੇ ਨਾਲ। ਠੀਕ। ਤੇਜੂ ਕਰਬਾ ਦੇ ਨਾਲ। ਠੀਕ। ਅੱਛਾ, ਮੈਂ ਤੁਸੀਂ ਅੱਜ ਨਾਂ ਹੀ ਸ਼ੁਰੂ ਚ ਲਿਆ ਨਾ ਜਿਹੜਾ, ਤੇ ਬੜੀਆਂ ਵੀਡੀਓ ਬਣਾਈਆਂ ਨਾ, ਤਾਂ ਇੱਕ ਤਜੱਸਸ ਜਿਹਾ ਸੀ ਕਿ ਵੀ ਪਤਾ ਨਹੀਂ ਕਿਵੇਂ ਦੀ ਹੁੰਦੀ ਸੀ।
ਉਹ ਜਿਹੜੀ ਸਾਡੇ ਪਿੰਡ ਦੀ ਇਸਰ ਜੱਟੀ ਸੀ, ਇਸਰੋ ਜੱਟੀ ਸੀ, ਹਾਂ ਉਹ ਕਿਵੇਂ ਦਾ ਕੱਦ ਕਾਠ ਹੁੰਦਾ, ਕਿਵੇਂ ਦੀ ਗੱਲਬਾਤ ਜਾਨ ਸੀ? ਬੜੀ ਸੀ ਉਹ। ਅੱਛਾ, ਜਵਾਨ ਸੀ। ਜਾਨ ਸੀ ਪੂਰੀ ਆਇਆ ਇਸ ਮੇਲ ਤੇ ਦੌੜੇ ਸੀ ਹੁੰਦੇ। ਤੇ ਕੰਮ ਸ਼ਾਮੀ ਸਾਤਵੀਆਂ ਕਮਾਂ ਦੀ ਮਾਲਕ ਸੀ ਯਾਰ। ਕੀ ਬਾਤ, ਕੀ ਬਾਤ ਹੈ। ਠੀਕ ਹੋ ਗਿਆ। ਤੇ ਇਹ ਆਪਣਾ ਜਿਹੜਾ ਗੁਰਦੁਆਰਾ ਹੈ ਤੁਸੀਂ ਵੇਖਿਆ, ਅਸੀਂ ਵੀ 20 ਸਾਲ ਪਿੱਛੇ ਚਲੇ ਗਏ ਤੇ ਵੇਖਿਆ ਬੜੀ ਚੰਗੀ ਹਾਲਤ ਸੀ, ਹੁਣ ਤਾਂ ਗਵਰਨਮੈਂਟ ਨੇ ਫਿਰ ਬਣਾਉਣ ਡਈ ਹੈ। ਬਣਾਉਣ ਤੇ ਇਹ ਕਿਵੇਂ ਦਾ ਸੀ ਉਦੋਂ? ਇਹ ਸਰੀ ਸੀ ਉਦੋਂ, ਹੂੰ, ਇਹਦਾ ਤਬਦੀਲੀ ਕੋਈ ਸੀ, ਉਹ ਤਾਂ ਵੇਖਿਆ ਭੁੱਖ ਲੈਂਦੀ ਏਡਾ ਸੋਹਣਾ ਸੀ। ਏਡਾ ਸੋਹਣਾ ਸੀ। ਠੀਕ। ਇਹ ਤਾਂ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਦੋਸਤੋ ਕਿ 4.5 ਕਰੋੜ ਦਾ ਬਜਟ ਹੈ ਤੇ ਸਾਡੇ ਪਿੰਡ ਵਾਸਤੇ ਪਹਿਲੀ ਦਫਾ ਏਡੀ ਵੱਡੀ ਰਕਮ ਗਵਰਨਮੈਂਟ ਨੇ ਲਾਈ ਹੈ ਤੇ ਇਹ ਦੁਬਾਰਾ ਬਣਦਾ ਪਿਆ। ਸਾਡੇ ਪਿੰਡ ਦੀ ਤਾਰੀਖ ਇਤਿਹਾਸ ਹੈ, ਫਿਰ ਦੁਬਾਰਾ ਬਣ ਜਾਏਗਾ। ਤੇ ਇਹ ਬਾਬਾ ਜੀ ਉਸ ਤੋਂ ਬਾਅਦ ਇਹਦੇ ਵਿੱਚ ਜਦੋਂ ਤੁਸੀਂ ਛੋਟੇ ਹੁੰਦੇ ਵੇਂਦੇ, ਇਹ ਪਿੰਡ ਪੱਕਾ ਸੀ, ਕੱਚਾ ਸੀ, ਮਾੜੇ ਘਰ ਸਨ ਇਹਦੇ ਰਹਿੰਦੇ ਕਿ ਮਾੜੇ ਸਿੱਖਾਂ ਦੇ ਜਿਹੜੇ ਉਹ ਜਾਇਦਾਦ ਦੇ ਮਾਲਕ ਸੀ ਨਾ, ਇਹਦਾ ਸਾਲ ਪਿੱਛੋਂ ਕੋਠਾ ਪਾਉਣਾ ਪੈ ਜਾਂਦਾ ਸੀ ਪੱਕਾ। ਯਾਨੀ ਕਿ ਏਡਾ ਵੱਡਾ ਪੱਕਾ ਪਿੰਡ ਸੀ। ਕੱਚਾ ਹਾਂ ਕੱਚਾ ਯਾਰ, ਹਰ ਘਰ ਹੀ ਕੱਚਾ, ਗਰੀਬ ਗੁਰਬਾ ਸਾਰਾ ਹੀ ਕੱਚਾ ਹੀ ਜੀ। ਤੇ ਬਾਕੀ ਜਿਹੜੇ ਤਗੜੇ ਸਨ ਉਹ ਤਗੜੇ ਆਣ ਕੇ ਫਿਰ ਜਿਹੜੇ ਉਧਰ ਜ਼ਿਮੀਂਦਾਰ ਆਏ ਉਹਨੇ ਫਿਰ ਤਗੜੇ ਸਿੱਖਾਂ ਦੇ ਮਕਾਨ ਉਹਨਾਂ ਸਾਹਮਣੇ। ਠੀਕ ਠੀਕ। ਨਹੀਂ, ਜਿਹੜੇ 47 ਤੋਂ ਪਹਿਲੇ ਸੀ ਉਦੋਂ ਘਰ ਪੱਕੇ ਸਨ ਜਿਹੜੇ ਸਿੱਖਾਂ ਕੋਲੇ, ਸਰਦਾਰਾਂ ਕੋਲ। ਹਾਂ ਉਹਨਾਂ ਕੋਲ ਚੰਗੀ ਜਾਇਦਾਦ ਸੀ। ਠੀਕ ਹੋ ਗਿਆ। ਤੁਹਾਡਾ ਕਿਸੇ ਬੰਦੇ ਨਾਲ ਜਿਹੜਾ ਜ਼ਿਆਦਾ ਸੁੱਤਾ ਸੀ, ਕਿਹੜੇ ਘਰ ਨਾਲ ਜ਼ਿਆਦਾ? ਉਹ ਤੇਜੂ ਕਰਬੇ ਨਾਲ, ਮੇਰਾ ਪਿਓ ਜੋ ਉਹਦੇ ਨਾਲ ਰਹਿੰਦਾ ਸੀ ਹੂੰ। ਤੇ ਫਿਰ ਉਸੇ ਨਾਲ ਹੀ ਪੱਟੇ ਪੁੱਟੇ ਬਟਾਉਣੇ। ਜਿਆਦੀ ਜਿਹੜੀ ਇੱਥੇ ਜਿਹੜੇ ਸਰਦਾਰ ਸਨ ਉਹ ਜਿਹੜੀ ਬਰਾਦਰੀ ਸੀ ਜਾਂ ਜਿਹੜਾ ਹੈਗਾ ਸੀ ਨਾ, ਉਹ ਹੈਗੀ ਸੀ ਭੁੱਲਰਾਂ ਦੀ। ਆਹ ਭੁੱਲਰਾਂ ਦੀ ਉਹ ਇਹਨਾਂ ਦਾ ਕੌਮਾਂ ਦਾ ਪਤਾ ਨਹੀਂ, ਸਿੱਖ ਹੀ ਸਿੱਖ ਤੇ ਖੱਤਰੀ ਤੇ ਨਿਹੰਗ, ਇਹ ਕੌਮ ਤਿੰਨੇ ਚਾਰ ਇੱਥੇ ਹੈ ਸੀ। ਇਸ ਪਿੰਡ ਦੇ ਵਿੱਚ ਜਿੱਥੇ ਉਹ ਹੈਗੀ ਸੀ ਆਪਣਾ ਮੁਰਦੇ ਜਿਹੜੇ ਨੇ ਸਾੜਦੇ ਸਨ, ਉਹ ਵੀ ਹੈ ਸੀ ਇਧਰ ਪਾਸੇ ਤੇ, ਜਿੱਥੇ ਉਹ ਸਕੂਲ ਹੈ ਪਹਿਲਾ ਪੁਰਾਣਾ। ਪੁਰਾਣਾ ਸਕੂਲ ਉਹਦੇ ਪਰਲੇ ਪਾਸੇ ਉਹ ਜਗ੍ਹਾ ਟਿੱਬਾ, ਉਹ ਜਿਹੜਾ ਦੁੱਲੇ ਤੇਲੀ ਦਾ ਸਾਡੀ ਕੌਮ ਦੇ ਅਗਰ ਉਹਨੇ ਬੂਹੇ ਵਿੱਚ ਛੱਪੜ ਪਿਆ ਨਾ, 9-10 ਕਰਾਣੀ, ਇਹ ਟਿੱਬਾ ਸੀ ਜਿਵੇਂ ਇਹ ਮਕਾਨ। ਠੀਕ, ਐਡਾ ਉੱਚਾ ਸੀ। ਏਡਾ ਉੱਚੇ ਤੇ ਭਰਤੀਆਂ ਪਾ ਲੋਕ ਭਰਤੀ ਲੋਕ ਪੁੱਟ ਕੇ ਲੈ ਗਏ ਨੇ, ਇੱਥੇ ਜਾ ਕੇ ਸਾੜਦੇ ਸਿੱਖ ਨੂੰ। ਠੀਕ। ਔਰ ਇਹ ਇੱਥੇ ਮੇਲਾ ਵੀ ਉਹਨਾਂ ਦਾ ਕੋਈ ਲੱਗਦਾ ਹੁੰਦਾ ਸੀ? ਮੇਲਾ ਪਰਲੇ ਪਾਸੇ ਲੱਗਦਾ ਸੀ, ਜੇ ਦਰਬਾਰ ਕਰ ਇਸ ਪਾਸੇ ਜਿਹੜਾ 1000 ਰੁਪਏ ਕਹਿੰਦੇ। 1000 ਰੁਪਏ। ਤੇ ਵੱਡਾ ਮੇਲਾ ਸੀ ਜਾਂ ਛੋਟਾ? ਮਤਲਬ ਜਿੰਨੇ ਗਰੀਬ ਹੀ ਲਾਉਂਦਾ ਸੀ ਮੇਲਾ। ਸਿੱਖ ਤਾਂ ਜਿਹੜੇ ਆਪਦੇ ਗੁਰਦੁਆਰੇ ਜਿਹੜੇ ਕੋਈ ਉਹਨਾਂ ਦਾ ਫੌਤ ਹੋਇਆ ਹੁੰਦਾ ਸੀ, ਹੁਣ ਉਹ ਜਿਹੜਾ ਗੁਰਦੁਆਰੇ ਸਾਹਮਣੇ ਵਾਲਾ 12 ਕਿੱਲਿਆਂ ਚ ਹੁੰਦਾ ਤਲਾਅ ਹੀ ਸੀ। ਬਿਲਕੁਲ ਇੰਜੀ ਗੱਲ, ਜਿੱਥੇ ਸਿੱਖਣੀਆਂ ਨਹਾਉਂਦੀਆਂ ਸੀ, ਨਿਸ਼ਾਨ ਕਰਦੀਆਂ ਜੀ ਸੀ। ਜੀ ਬਿਲਕੁਲ। ਅੱਜ ਉੱਥੇ ਰੂੜੀਆਂ ਲਾ ਕੇ ਲੋਕ ਅੱਜ ਮਕਾਨ ਪਾਏ ਨੇ ਤੇ ਨਿਸ਼ਾਨ ਹੀ ਲਾ। ਪਿੰਡ ਦਾ ਪੂਰੇ ਦਾ ਪਾਣੀ ਉਹਦੇ ਵਿੱਚ ਜਾਂਦਾ। ਹਕੂਮਤ ਨੂੰ ਇਹਦੇ ਬਾਰੇ ਤਵੱਜੋ ਕਰਨੀ ਚਾਹੀਦੀ, ਉਹ ਸਾਡੀ ਤਾਰੀਖ ਦਾ ਹਿੱਸਾ ਹੈ। ਤੇ ਬੜੀ ਨਾਮਵਰ ਸ਼ਖਸੀਅਤ ਗੁਜ਼ਰੇ ਨੇ। ਰਾਮ ਥੰਮਣ ਗੁਰੂ ਨਾਨਕ ਦੇ ਮਾਸੀ ਦੇ ਪੁੱਤਰ ਨੇ। ਉਹ ਹਿੰਦੂ ਸਨ ਤੇ ਗੁਰੂ ਨਾਨਕ ਜੀ ਉਹ ਤਾਂ ਸਾਰਿਆਂ ਦੇ ਬਾਬੇ ਨੇ ਨਾ। ਮੁਸਲਮਾਨ ਵੀ ਮੰਨਦੇ ਨੇ ਤੇ ਸਿੱਖ ਵੀ ਮੰਨਦੇ ਨੇ, ਹਿੰਦੂ ਵੀ ਮੰਨਦੇ ਨੇ। ਤੇ ਉਹ ਖੁਦ ਉਸ ਪਿੰਡ 'ਚ ਚੱਲ ਕੇ ਗਏ ਤੇ ਕਹਿੰਦੇ ਸੀ ਕਿ ਏਡਾ ਵੱਡਾ ਮੇਲਾ ਸੀ, ਰਾਜਜੰਗ ਤੋਂ ਲੈ ਕੇ ਤੇ ਰਾੜਾ ਵਿੱਚੋਂ। ਮੈਂ ਬਾਬੇ ਦਾ ਇੰਟਰਵਿਊ ਕੀਤਾ ਨਾ, ਰਾੜੇ ਤੀਕਰ ਜਿਹੜਾ ਨਾ ਇਹ ਮੇਲਾ ਇੱਥੇ ਲੱਗਦਾ ਹੁੰਦਾ। ਇੱਕ ਉੱਥੇ ਆਉਂਦਾ ਹੁੰਦਾ ਸੀ ਨੂਨਾ ਤੋਂ ਸਿੱਖ ਆਉਂਦਾ ਹੁੰਦਾ ਤੇ ਘੋੜੀ ਫੇਰਦਾ ਹੁੰਦਾ ਸੀ। ਠੀਕ। ਤੇ ਘੋੜੀ ਫੇਰ ਕੇ ਤੇ ਉਹਨੇ ਉੱਚੀ ਬਾਂਹ ਕਰਨੀ। ਉਹਨੇ ਹੈ ਕੋਈ ਸਿੱਖ ਦੀ ਜ਼ਬਾਨ ਆਉਣ ਵਾਲਾ ਆਵੇ ਇੱਧਰ, ਉਹ ਫਿਰਦਾ ਰਿਹਾ। ਇੱਕ ਸੋਇਆ ਉੱਥੋਂ ਦਾ ਜਲਾਇਆ ਉੱਠਿਆ। ਅੱਛਾ। ਜਿਵੇਂ ਖੁਸ਼ੀਆ ਜਲਾਇਆ ਤੁਹਾਡਾ ਅੱਖਾਂ ਨੇ ਵੇਖਿਆ। ਸਾਡੇ ਕੋਲ ਆਉਂਦਾ ਰਿਹਾ, ਪਾਲੇ ਕੋਲ ਆਉਂਦਾ ਰਿਹਾ। ਉਹ ਮੀਆਂ ਸਮਾਲ ਵਾਲੀ ਪੈਸੇ ਮੁਸਤਾਕ ਆਈ ਦਾ ਛੋਟੇ ਜਿਹਾ ਕਰਦਾ ਸੀ। ਇੱਕ ਜਲਾਇਆ ਉੱਠਿਆ, ਥੜੇ ਤੇ ਖਲੋ ਕੇ ਤੇ ਉਹਨੇ ਫਿਰ ਏਡੀ ਸਾਰੀ ਹੀ ਫੜੀ। ਉਹਨੇ ਹੁਣ ਦੱਸੋ ਮਰਨਾ ਤੇ ਇੱਕ ਦਿਨ ਹੈਗਾ ਹੀ ਹੈ। ਉਹਨੇ ਫਿਰ ਕੋਲੋਂ ਆਉਣ ਵਾਲੇ ਹੈ ਵੀ ਜੱਟ ਦੀ ਕੋਈ ਬਾਂਹ ਨੂੰ, ਉਹਨੇ ਫਿਰ ਮਾਰੀ ਡਾਂਗ। ਉਹ ਹੀ ਜੀ ਗਾਤਰੇ ਪਾ ਕੇ ਘਰ ਟੁਰ ਗਏ। ਅੱਛਾ, ਇਸ ਪਿੰਡ ਦੇ ਵਿੱਚ ਜਦੋਂ ਇਹ ਸਬਰ ਕਾਲ ਕਹਿੰਦੇ ਉਹ ਤੇ ਬਾਤ ਕਰ। ਹਾਂਜੀ ਬਿਲਕੁਲ ਇਸ ਤਰ੍ਹਾਂ ਹੀ। ਅੱਛਾ, ਆਪਣੇ ਪਿੰਡ ਦੀ ਜੇਕਰ ਗੱਲ ਕਰੀਏ ਤੇ ਇਸ ਪਿੰਡ ਦੇ ਵਿੱਚ ਜਿਹੜੀ ਚੌਕੀ ਬਣੀ, ਇਹ ਤੁਹਾਨੂੰ ਸੰਭਾਲ ਹੈ ਕਿ ਵੀ ਇਹਦੀ ਕੀ ਜਿਹੜਾ ਨਾ ਕਿ ਤਰੀਕ ਹੈ ਜਾਂ ਕੋਈ ਕਿਉਂ ਬਣੀ ਸੀ? ਇਹ ਬਣੀ ਇਹ ਨਿਆਂ ਵਾਸਤੇ ਬਣੀ ਸੀ, ਜਿਵੇਂ ਆ ਹੁਣ ਤੁਹਾਡੇ ਅਗਲੇ ਦਿਨ ਨਹੀਂ ਇੱਥੇ ਹਾਂਜੀ ਖੁਰਮਣੇ ਬਣਾਏ, ਖੁਰਮਣੇ ਲਿਆਂਦੀ ਸੀ। ਹਾਂਜੀ। ਇੱਥੇ ਸਿੱਖ ਜਿਹੜੇ ਚੌਕੀ ਸੀ ਨਾ, ਹਾਂਜੀ। ਇਹ ਵੇਖਣ ਵਾਲੀ ਸੀ। ਅੱਛਾ।
ਇਹ ਤਾਂ ਸਾਡੀਆਂ ਤੇਲੀਆਂ 'ਚ ਬੰਦਾ ਇੱਕ ਕਤਲ ਵੀ ਹੋਇਆ, ਅੱਛਾ ਅੱਛਾ ਜਾਮਾ ਉਹਦੇ ਨਾਲ ਸੀ। ਠੀਕ ਪਹਿਲੇ ਦੇ ਪਤਾ ਤੇਲੀ ਨਹੀਂ ਜਦੋਂ ਕੇ ਗਏ ਨੇ ਤੇਲੀ ਜਦ ਤੋਂ ਸੰਭਾਲਿਆ ਉਹਨੇ। ਬਿਲਕੁਲ ਮੈਨੂੰ ਦੱਸਿਆ ਸੀ ਬਿਲਕੁਲ। ਔਰ ਉਹਨੂੰ ਵੀ ਤੇਲੀਆਂ ਨੇ ਹੀ ਮਾਰਿਆ ਸੀ। ਤੇਲੀਆਂ ਨੇ। ਉਹਦਾ ਭਰਾ ਉਹਨਾਂ ਕਤਲ ਜਾਮਾ ਉਹਦਾ ਨਾਂ ਸੀ, ਜਿਹਨੇ ਮਾਰਿਆ ਕਤਲ ਕਰਕੇ ਭੱਜਾ। ਹਾਂ ਉਹ ਫਿਰ ਮਗਰ 3-4 ਉਹਨਾਂ ਫਿਰ ਚੁੱਕਿਆ ਨੇ, ਭਰਾ ਪਿਆ ਰਿਹਾ। ਉਹ ਫਿਰ ਉਹਦੇ ਅੰਦਰੋਂ ਹਾਜੀ ਲੱਖੇ ਦੇ ਘਰ ਜਾ ਕੇ ਲੁਕਿਆ। ਜਵਾਨ ਉਹ ਵੀ ਬੜਾ ਸੀ, ਉਹਨੇ ਪੈਸੇ ਚੁੱਕੇ, ਉਹਨੇ ਫਿਰ ਲਿਆ ਕੇ ਉਹਨਾਂ ਖਿੱਚ ਕੇ ਮਾਰ ਕੇ ਉਹਦੇ ਭਰਾ ਦੇ ਨਾਲ ਹੀ ਉਹਨੂੰ। ਇਹ ਚੌਕੀ ਇੱਥੇ ਪੁਲਿਸ ਵਾਲੇ ਰਹਿੰਦੇ ਸੀ। ਅੱਛਾ ਇਹ ਮਤਲਬ ਬਹੁਤ ਵੱਡੀ ਚੌਕੀ ਸੀ। ਆਹੋ। ਹੋਰ ਜਿਹੜੇ ਜੱਟਾਂ ਕੋਲੇ ਘਰ ਨੇ, ਉਹ ਜਿਹੜੇ ਜਿਹਦੇ ਚ ਬਲਟੋਈਏ ਰਹਿੰਦੇ, ਉਹ ਵੀ ਬਹੁਤ ਵੇਖਣ ਵਾਲਾ ਘਰ ਹੋਵੇ ਤੇ ਜਿਹੜਾ ਅੱਜ ਵੀ ਵੇਖਿਆ ਭੁੱਖ ਲੈਂਦੀ ਉਦੋਂ ਕੀ ਸ਼ਾਇਦ ਯਾਰ ਫਿਰ ਇਸੇ ਤਰ੍ਹਾਂ ਨਵਾਂ ਹੀ ਹੈ। ਇਹ ਤਾਂ ਅਸਾਂ ਗਵਾਤੇ ਨੇ, ਅਸੀਂ ਇੱਟ ਨਹੀਂ ਲਾਈ। ਸਿੱਖਾਂ ਦੇ ਨਾਲ ਹੀ ਅਜੇ ਤੇ ਇੱਟ ਸਾਡਾ ਰਾਜ ਲਾ ਹੀ ਨਹੀਂ ਸਕਦਾ। ਇਹ ਤੁਸੀਂ ਵੇਖੀ ਹੋਏਗੀ। ਮੈਂ ਕਹਿੰਦਾ ਕਮਾਲ ਆ ਗੁਰਦੁਆਰਾ ਹੈ। ਬੜੇ ਬੜੇ ਮੈਂ ਗੁਰਦੁਆਰੇ ਵੇਖੇ ਨੇ, ਪਰ ਜੋ ਆਪਣੇ ਪਿੰਡ ਦਾ ਗੁਰਦੁਆਰਾ ਸੀ ਨਾ, ਇੱਥੇ ਇਕੱਲਾ ਇਹ ਸਿੱਖਾਂ ਦਾ ਨਹੀਂ, ਚਲੋ ਉਹ ਤਾਂ ਵਿਚਾਰੇ ਚਲੇ ਗਏ। ਇਹ ਗੁਰਦੁਆਰੇ ਦੇ ਵਿੱਚ ਬਾਬੇ ਬੁੱਲੇ ਸ਼ਾਹ ਦੇ ਵੀ ਪੈਰ ਲੱਗੇ। ਇੱਥੇ ਜਿਹੜਾ ਨਾ ਕਿ ਸੁਣਿਆ ਕਿ ਜਦੋਂ ਪਾਂਡੋਕੀ ਦੇ ਜਿਹੜੇ ਜ਼ਮੀਂਦਾਰ ਸਨ, ਇਹ ਪਾਂਡੋਕੀ ਜਿਹੜਾ ਨਾ, ਹਾਂਜੀ ਇੱਕ ਤਵਾਰੀ ਇੱਕ ਮਰਾਸੀ ਹੈਗੇ 100 ਸਾਲ ਉਹਨੇ ਸਟੋਰੀ ਦੱਸੀ ਸੀ। ਪਾਂਡੋਕਿਆਂ ਦੇ ਵਿੱਚੋਂ ਉੱਠ ਕੇ ਤੂੰ ਵੱਜਾ। ਜੀ ਜੀ ਬਿਲਕੁਲ, ਹਾਂਜੀ ਇਸ ਤਰ੍ਹਾਂ ਹੀ ਉਹਨਾਂ ਦੱਸਿਆ ਸੀ। ਇਹ ਉੱਥੋਂ ਦੇ ਬੰਦੇ ਸਨ ਜਿਹੜੇ ਇੱਥੇ ਆਏ। ਇੱਥੇ ਇੰਦਰ ਸਿੰਘ ਪੈਂਚ ਦਾ ਦਾਦਾ ਸੀ। ਫਿਰ ਉਹ ਆਏ ਤੇ ਉਹਨਾਂ ਪਹਿਲੀ ਆਣ ਕੇ ਤੇ ਹਵੇਲੀ ਬਣਾਈ। ਪਹਿਲਾ ਪਿੰਡ ਜਿਹੜਾ ਜਦੋਂ ਬਨੀਚਾ ਨਾ, ਤੇ ਉਹ ਮਤਲਬ ਹਵੇਲੀ ਪਈ ਤੇ ਇਹਨੂੰ ਫਿਰ ਇਸੇ ਵਾਸਤੇ ਮਹੱਲਾਂ ਵਾਲਾ ਪਿੰਡ ਜਾਂ ਹਵੇਲੀਆਂ ਵਾਲਾ ਪਿੰਡ ਕਿਹਾ ਗਿਆ। ਤੇ ਉਸ ਤੋਂ ਬਾਅਦ ਬਾਬਾ ਜੀ ਫਿਰ ਜਦੋਂ ਸੰਨ 47 ਦੇ ਵੇਲੇ ਉਹ ਸਰਦਾਰ ਜਿਹੜੇ ਸਨ ਅਮਨ ਸਕੂਨ ਨਾਲ ਚਲੇ ਗਏ। ਇੱਥੇ ਵੀ ਕਤਲੇਆਮ ਹੋਇਆ ਦੂਸਰੇ ਪਿੰਡਾਂ ਤੋਂ। ਸਿੱਖ ਜਿਹੜੇ ਕੋਲ ਸਿੱਖ ਅਜੇ ਵੀ ਤੁਹਾਡੇ ਨਾਲ ਸਹੀ। ਇਹ ਮੁਸਲਮਾਨ ਨੂੰ ਨਹੀਂ ਸੀ ਮਾਰਦੇ। ਜਿਹੜੇ ਨਿਹੰਗ ਤੇ ਖੱਤਰੀ ਸੀ ਨਾ, ਇਹ ਮੁਸਲਮਾਨ ਨੂੰ ਲੱਭ ਕੇ ਮਾਰਦੇ। ਫਿਰ ਇਹਨਾਂ ਨਾਲ ਪਿਆਰ ਬੜਾ ਸੀ। ਹਾਂ, ਇੱਥੇ ਜਦੋਂ ਰਹਿੰਦੇ ਰਹੇ ਨਾ, ਬੜਾ ਪਿਆਰ ਸੀ, ਪੀ ਸੀ। ਜਿਵੇਂ ਤੁਸੀਂ ਕਹਿੰਦੇ ਹੋ ਕਿ ਇੰਨੀ ਦੇਰ ਕੰਮ ਕਰਦੇ ਰਹੇ ਤੇ ਫਿਰ ਇਹ ਤਾਂ ਨਹੀਂ ਸੀ ਨਾ ਕਿ ਉਹ ਜਾਣ ਲੱਗਿਆ ਤੁਹਾਨੂੰ ਨੁਕਸਾਨ ਪਹੁੰਚਾਉਂਦੇ। ਜਾਂ ਮੈਂ ਨਾ ਤੇਜੋ ਕਰਵਾ ਹੈ ਨਾ ਜਿਹੜਾ, ਉਹ ਜਾਣ ਲੱਗਿਆ ਮੇਰੇ ਪਿਓ ਉਹਨਾਂ ਸੇਦੇ ਸੀ ਨਾ, 2 ਮਹੀਂ ਤੇ ਇੱਕ ਵੇਲਣਾ ਜੋਗ ਬਲਦਾਂ ਦੀ, ਉਹ ਦੇ ਕੇ ਗਿਆ ਉਹਨੇ। ਆਹ ਲੈ ਜੇ ਤਾਂ ਅਸੀਂ ਆ ਗਏ, ਸਾਨੂੰ ਲਿਜਾਣੇ ਪਏ ਤੇ ਲੈ ਲੈਣੇ। ਤੂੰ ਮੇਰੇ ਨਾਲ ਸੀਰੀ ਰਿਹਾ, ਤੇ ਤੂੰ ਸਾਡੇ ਕੋਲ ਰਾਹ ਜੇ ਖੋਲ ਲੈਣੇ ਤੇ ਫਿਰ ਤੂੰ ਲੈ ਲੈ। ਇੱਥੇ ਫਿਰ ਪਨਾਹ ਕੀ ਰਾਇਆ ਸੀ ਲਾਦੀਨ ਸਕਾ, ਆ ਜਿਹੜਾ ਬੈਠੇ ਨੇ ਸੱਚਾਂ ਦੇ ਇਹਨਾਂ ਵੱਡਾ। ਉਹ ਫਿਰ ਮੇਰੇ ਪਿਓ ਕੋਲ ਬਹਿਣਾ ਸ਼ੁਰੂ ਕਰ ਲਿਆ ਉਹਨੇ। ਉਹ ਜਿਵੇਂ ਆਪਾਂ ਬੈਠੇ ਇੱਕ ਬਫਰ ਨਾਲ ਗੱਲਾਂ ਕਰਦੇ, ਉਹ ਕਰਦੇ ਤੇ ਉਧਰੋਂ ਇਹ ਫਿਰ ਉਧਰੋਂ ਜੀ ਉਹ ਜਦੋਂ ਜਾਇਦਾਦ ਇੱਧਰ ਦੀਆਂ ਉਧਰ ਗਈਆਂ, ਉਧਰ ਇੱਧਰ ਆਈਆਂ। ਤੇ ਇਹਨਾਂ ਫਿਰ ਉਹ ਤਲਾਸ਼ੀਆਂ ਕੀਤੀਆਂ ਪਨਾਹਗੀਰਾਂ ਨੂੰ। ਉਹ ਜਿਹੜੇ ਲੁੱਟਮਾਰ ਸੀ ਨਾ ਜ਼ਿਮੀਂਦਾਰਾਂ ਨੇ ਕੀਤੇ, ਵਸਨੀਕਾਂ ਨੇ, ਉਹਨਾਂ ਕੋਲ ਕਲਾ ਕੇ ਰੱਖ ਕੇ ਉਹਨਾਂ ਨੂੰ ਦਿੱਤੀਆਂ ਜਿਹੜੇ ਉਧਰੋਂ ਆਏ, ਜਿਹੜੇ ਉਧਰ ਜਾਇਦਾਦ ਚ ਜਿਹੜੇ ਛੱਡ ਕੇ। ਮੇਰੇ ਪਿਓ ਨੇ ਸੋਚਿਆ ਮੈਂ ਵਸਨੀਕ ਆ ਤੇ ਮੇਰੇ ਕੋਲ ਤਾਂ ਕਿਸੇ ਰਹਿਣ ਨਹੀਂ ਦੇਣੀ। ਤੇ ਉਹ ਫਿਰ ਰਾਤ ਨੂੰ ਨੇ ਹਾਲਾਤ ਦੇਣਾ, ਆ ਵੇਲਣਾ ਵੇਲਾ ਚੋਕਾ ਵੇਲਾ ਸਾਰੇ ਸ਼ਾਇਦ ਉਹ ਫਿਰ ਇਹਨਾਂ ਦਾ ਪੜਾਂਗੇ। ਇਸ ਤੋਂ ਜਦੋਂ ਇਹ ਜਿਹੜਾ ਨਾ ਕਿ ਪਿੰਡ 47 ਤੋਂ ਪਹਿਲੇ ਇਹਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਸੀ ਸਰਦਾਰਾਂ ਤੋਂ ਇਲਾਵਾ? ਕਿਹੜੇ ਕਿਹੜੇ ਬੰਦੇ ਨੇ? ਕਦੇ ਕਸਬਾ ਆਰ ਬਣਾ ਗਈ ਇੱਥੇ। ਉਦੋਂ ਵੀ ਰਾਜਪੂਤ ਵੀ ਸਨ, ਮਲਕ ਵੀ ਸਨ, ਕਮਿਆਰ ਵੀ ਸਨ, ਬਿਲਕੁਲ ਹਰ ਸ਼ਾਇਦ ਜੀ ਬੈਠੇਗੀ, ਫਕੀਰ ਵੀ ਸਨ, ਮੋਚੀ ਸਨ। ਠੀਕ ਹੈ। ਤੇ ਉਸ ਤੋਂ ਬਾਅਦ ਜਦੋਂ ਫਿਰ ਬਾਬਾ ਜੀ ਜਦੋਂ ਵਕਤ ਆਇਆ, ਜਿਹੜੇ ਮੁਹਾਜਰ ਵੀ ਆਏ, ਜਿਹੜੇ ਤੁਸੀਂ ਵੀ ਆਏ, ਫਿਰ ਉਹ ਵੇਖਿਆ ਤੁਸੀਂ ਕਿ ਬੜਾ ਮਾੜਾ ਟਾਈਮ, ਕਿਉਂਕਿ ਆਪਦਾ ਸਭ ਕੁਝ ਤਾਂ ਵਿਚਾਰੇ ਉੱਥੇ ਛੱਡ ਕੇ ਇਹ ਇੱਥੇ ਛੱਡ ਕੇ ਚਲੇ ਗਏ। ਜਿਵੇਂ ਐਵੇਂ ਜਿਹੜੇ ਉਧਰੋਂ ਆਏ ਸਨ ਉਧਰੋਂ ਆਏ, ਤੇ ਕੀ ਹਾਲ ਵੇਖਿਆ ਤੁਸੀਂ? ਅਸੀਂ ਵੇਖਿਆ ਆਵਾਜ਼ਾਰੀ ਵੇਖੀ ਕਿ ਜਿਹੜੇ ਕਈਆਂ ਦੇ ਵੱਡ ਫੱਟ ਉਧਰ ਹੋ ਗਈ, ਕਈਆਂ ਦੀ ਇੱਧਰ ਹੋ ਗਈ। ਵੱਡ ਫੱਟ ਅੱਖਾਂ ਨਾਲ ਵੇਖੀ। ਆ ਸਾਡੇ 65 ਵਾਲੀ ਜਿਹੜੀ ਉਹ ਤਾਂ ਬੜਾ ਔਖਾ ਸਮਾਂ, ਜਿਵੇਂ ਸਾਡੇ ਤੋਂ ਅੱਜ ਬੜਾ ਔਖਾ। ਤੇ ਉਹ ਖੇਮ ਕਰਨਾ ਹੀ ਫਿਰ ਕੇ ਵੇਖਿਆ। ਇੱਕ ਮਿੰਟ 500 ਰੁਪਏ ਕੇ ਦਾਣੇ ਵਿੱਚ ਚੁੱਕ ਕੇ ਉੱਥੋਂ ਲੈ ਗਏ ਪਿੰਡ। ਕੀ ਬਾਤ, ਕੀ ਬਾਤ, ਮਾਸ਼ਾਅੱਲਾ। ਅੱਛਾ ਬਾਬਾ ਜੀ, ਤੁਹਾਡੀ ਐਂਡ ਤੇ ਇਹ ਪੁੱਛਣੇ ਵੀ ਤੁਹਾਡੀ ਸਿਹਤ ਦਾ ਰਾਜ ਕੀ ਤੁਸੀਂ ਕੋਈ ਜ਼ਿਆਦਾ ਤਾਕਤ ਵਾਲਾ ਖਾਂਦੇ ਹੋ, ਸਾਦਾ ਖਾਂਦੇ ਹੋ? ਮਾਸ਼ਾਅੱਲਾ ਤੁਸੀਂ 92 ਸਾਲ ਦੱਸੀਏ। ਸਾਡੇ ਵਰਗੇ ਜਿਹੜੇ ਮੁੰਡੇ ਨੇ
ਉਹਨਾਂ ਨੂੰ ਕੀ ਤੁਸੀਂ ਸਬਕ ਦਿੰਦੇ ਹੋ ਜਾਂ ਕੀ ਖਾਣਾ ਚਾਹੀਦਾ ਜਾਂ ਕੀ ਨਹੀਂ ਖਾਣਾ ਚਾਹੀਦਾ? ਬਾਬਾ ਜੀ ਮਸਲਾ ਪਤਾ ਜੀ ਕੀ ਹੈ, ਪਹਿਲੀ ਗੱਲ ਤੇ ਹੈ ਮਾਂ ਦਾ ਦੁੱਧ ਛੱਲੋ, ਸਮਝਦੇ ਜੀ? ਇਹ ਜੀ। ਮਾਂ ਦਾ ਦੁੱਧ ਉਹ ਚੀਜ਼ ਹੈ ਜਿਹੜਾ ਘਿਓ ਖਾਦਿਆਂ ਪੂਰਾ ਨਹੀਂ ਹੋ ਸਕਦਾ। ਪਹਿਲੀ ਗੱਲ ਹਾਂਜੀ। ਨਾਲੇ ਨੂੰ ਕਾਇਮ ਕਰੋ, ਦੂਜੀ ਗੱਲ ਸੱਚੀ ਗੱਲ ਕਰੋ, ਹਾਂਜੀ। ਗਰੀਬ ਦੀ ਹਿਮਾਇਤ ਕਰੋ, ਹੂੰ। ਠੀਕ ਹੈ? ਤੇ ਤੁਸੀਂ ਮਿਰਚ ਤੇ ਦਾਲ ਖਾਧੀ ਜਾਓਗੇ ਤਾਂ ਤੈਨੂੰ ਘਿਓ ਦੇ ਬਰਾਬਰ ਹੋਵੇ। ਤੁਹਾਡਾ ਕਹਿਣ ਦਾ ਮਕਸਦ ਇਹ ਕਿ ਤਾਕਤ ਜਿਹੜੀ ਖੁਰਾਕ ਚ ਨਹੀਂ ਆਪਦੇ ਅੰਦਰ ਹੁੰਦੀ ਪਈ। ਤਾਕਤ ਅੰਦਰ ਹੈ, ਜਦੋਂ ਅੱਜ ਤੇਰੀ ਮਜ਼ਬੂਤੀ ਹੋਵੇਗੀ, ਹਾਂਜੀ। ਤੇਰੇ ਤੇ ਅੱਲਾ ਦੀ ਜ਼ਾਤ, ਅੱਲਾ ਦਾ ਨਬੀ ਰਾਜੀ ਹੈ ਤਾਂ ਤੇਰੇ ਤੇ ਹਰ ਸ਼ੈ ਹੀ ਹੈ। ਅੱਜ ਮੇਰੇ ਕੋਲ ਅੱਜ ਵੀ ਬੰਦੇ ਜਿਹੜੀ ਤਾਕਤ ਹੈ। ਹਾਂਜੀ। ਮੈਂ ਮਾਸ਼ਾਅੱਲਾ ਵੇਖ ਰਿਹਾ ਜਿੰਨੀ ਤੁਸੀਂ ਉਮਰ ਦੱਸਦੇ ਲੱਗਦਾ ਹੀ ਨਹੀਂ ਵੀ ਇੰਨੀ ਉਮਰ ਹੈ। ਤੇ ਇਹ ਬਾਬਾ ਜੀ ਇਹ ਦੱਸੋ ਕਿ ਅੱਜ ਤੁਸੀਂ ਪੈਦਲ ਕਿੰਨਾ ਦਿਹਾੜੀ 'ਚ ਤੁਰਦੇ? ਮੈਂ ਪੈਦਾ ਇੱਥੋਂ ਸਵੇਰੇ ਤੁਸੀਂ ਅੱਜ ਮੇਰਾ ਜੀ ਕਰੇ ਇੱਥੋਂ ਬਾਹਰ ਨਿਕਲਾਂਗਾ, ਡੰਡਾ ਮੇਰੇ ਹੱਥ 'ਚ ਹੋਵੇਗਾ, ਕੁਹਾੜੀ ਰੱਖ ਦਿੱਤੀ ਪਹਿਲਾਂ ਮੈਂ ਕੁਹਾੜੀ ਲੈ ਕੇ ਫਿਰਦਾ ਰਿਹਾ ਪਿੰਡ 'ਚ। ਮੇਰੀ ਖਾਸ ਕਰ ਦੋ ਕਿੰਨਾ ਕੁ ਟੁਰ ਲੈਂਦੇ ਹੋ? ਪੈਦਲ ਅਜੇ ਵੀ ਮੈਂ 2 ਮਿੰਟ 2 ਮਿੰਟ ਤੁਸੀਂ ਟੁਰ ਲੈਂਦੇ? ਠੀਕ ਹੋ ਗਿਆ। ਇਹ ਸੋਟੀ ਤਾਂ ਵੈਸੇ ਫਿਰ ਤੁਸੀਂ ਸ਼ੌਕ ਨਾਲ ਹੀ ਰੱਖੀ ਹੈ। ਇਹ ਸ਼ੌਕ ਨਾਲ ਨਾਲੇ ਸੁਣਤ ਰੱਬ ਦਾ ਹਾਂ, ਆਸਾ ਹੋਣਾ ਚਾਹੀਦਾ। ਇਹ ਜੀ ਕਿ 100 ਵਾਧਾ ਘਾਟਾ ਸਾਰਾ ਹੈ। ਕੋਈ ਕੁੱਤਾ ਕੋਈ ਜਾਨਵਰ ਹੀ ਐਵੇਂ ਦਾ ਹੁੰਦਾ ਬੇਕਾਬੂ ਹੋ ਜਾਂਦਾ। ਇਹ ਬਾਬਾ ਜੀ ਬਿਲਕੁਲ ਇਸ ਤਰ੍ਹਾਂ ਹੀ ਇਹ ਹੱਥ 'ਚ ਹੋਵੇਗੀ, ਕੁੱਤੇ ਨੂੰ ਝਾਕਾ ਹੋਵੇਗਾ। ਹਾਂਜੀ। ਮਤਲਬ ਇਹ ਆ ਕਿ ਵੀ ਸਾਦਗੀ ਵਾਲੀ ਜ਼ਿੰਦਗੀ ਜਿਹੜੀ ਹੈ ਨਾ ਉਹ ਸੋਹਣੀ ਹੈ। ਸਾਦਾ ਖੁਰਾਕ ਦੇ ਇਹ ਨਿਰਾ ਘਿਓ ਖਾ ਕੇ ਨਿਰੀ ਕਰਦੇ ਤਗੜੇ ਸਾਰਾ ਲੈ ਜਾਂਦਾ। ਤੇ ਇਹ ਬਾਬਾ ਜੀ ਅੱਜ ਵੀ ਤੁਸੀਂ ਜਿਹੜਾ ਨਾ ਮਾਸ਼ਾਅੱਲਾ ਮੁੰਡਿਆਂ ਨੇ ਲੈਂਟਰ ਪਾ ਲਏ ਨੇ, ਪੱਕੇ ਘਰ ਨੇ, ਤੁਸੀਂ ਅੱਜ ਵੀ ਕਿਉਂ ਕੱਚਾ ਮਕਾਨ ਛੱਡਣ ਨੂੰ ਦਿਲ ਨਹੀਂ ਕਰਦਾ? ਜਗ੍ਹਾ ਕੀ ਬਣੀ ਜਦੋਂ ਉੱਥੇ ਜਾਵਾਂਗੇ ਹੂੰ। ਵੱਡੇ ਘਰ, ਉੱਥੇ ਉਹ ਇੱਥੇ ਪੱਕਾ ਚਿਪਸੀ ਵਾਲੇ ਜੀ ਛੱਡ ਕੇ ਜਾਵਾਂਗੇ ਤੇ ਫਾਇਦਾ ਕੀ ਹੈ? ਤੇ ਪਹਿਲਾਂ ਹੀ ਉਹ ਬਣ ਲਓ। ਕੀ ਬਾਤ। ਦੋਸਤੋ ਬਜ਼ੁਰਗੋ, ਮੈਂ ਇੱਥੇ ਇੱਕ ਗੱਲ ਟੋਕਾਂ ਦਾ ਮੈਂ ਗੱਲ ਕਰਦਾ ਪਿਆ ਇਸ ਵਾਸਤੇ ਕਿ ਇਹ ਵੀ ਬੱਚੇ ਦੇ ਮਕਾਨ ਨੇ, ਪਿੱਛੇ ਵੀ ਨੇ, ਲੈਂਟਰ ਹੈ, ਸਭ ਕੁਝ ਠੀਕ ਹੈ। ਮੁੰਡੇ ਡਰਦੇ ਨੇ ਬਾਬੇ ਤੋਂ, ਬਾਬੇ ਦਾ ਡਰ ਰੱਖਦੇ ਨੇ। ਮਤਲਬ ਇਹ ਨਹੀਂ ਕਿ ਵੀ ਹਿਆ ਨਹੀਂ, ਅਦਬ ਨਹੀਂ। ਤੇ ਅੱਜ ਵੀ ਆਦੀ ਕੁਟੜੀ 'ਚ ਰਹਿੰਦੇ ਨੇ ਤੇ ਮੈਂ ਵੀਡੀਓ ਦੇ ਵਿੱਚ ਵਿਖਾਵਾਂ ਤੇ ਵੀ ਕਿ ਇਹ ਘਰ ਕੱਚਾ ਵੀ ਜਿਹੜਾ ਨਾ, ਯਕੀਨ ਕਰੋ ਦਿਲ ਨੂੰ ਨਾ ਤਸਕੀਨ ਪਹੁੰਚਦੀ, ਸਵਾਦ ਆਉਂਦਾ ਪੱਖਾ ਨਾ ਵੀ ਹੋਵੇ ਤੇ ਮੈਂ ਇਹ ਖਿੜਕੀਆਂ ਲਾਈਆਂ ਹੋਈਆਂ ਬਾਬਾ ਜੀ ਨੇ ਹਵਾ ਵਾਸਤੇ, ਤੇ ਵਾਕਈ ਪੱਖਾ ਨਾ ਹੋਵੇ, ਚਾਰ ਪਾਸੇ ਲੱਗੀਆਂ ਖਿੜਕੀਆਂ। ਇਹ ਸਾਹਮਣੇ ਵੀ ਤੇ ਇੱਧਰ ਵੀ ਤੇ ਬੂਹਾ ਵੀ। ਹਾਂਜੀ। ਤੇ ਇਹ ਸਾਹਮਣੇ ਜਿਹੜਾ ਖਿੜਕੀਆਂ ਲੱਗੀਆਂ ਤੇ ਨਾ ਵੀ ਪੱਖਾ ਹੋਵੇ ਨਾ ਤੇ ਇਹਦੀ ਤਪਸ਼ ਹੁੰਦੀ ਨਹੀਂ ਇਹਦੀ ਕੱਚੇ ਮਕਾਨ ਦੀ। ਗਰਮੀ 'ਚ ਵੀ ਸਕੂਨ ਤੇ ਸਰਦੀ 'ਚ ਨਿੱਘਾ ਰਹਿੰਦਾ। ਲਓ ਜੀ, ਇਹ ਅੱਜ ਦਾ ਪਰਾਗਾ ਸੀ ਸਾਡੇ ਪੰਜਾਬ ਦਾ, ਸਾਡੇ ਕਸੂਰ ਔਰ ਲਾਹੌਰ ਦਾ ਇੱਕ ਬੜਾ ਇਤਿਹਾਸਕ ਜਿਹਾ ਪਿੰਡ ਦਫਤੂ ਸ਼ਰੀਫ। ਉਹਦੇ ਵਿੱਚੋਂ ਮਲਕ ਬਾਬਾ ਬਰਕਤ ਅਲੀ ਸਾਹਿਬ ਜਿਹੜੇ ਤੁਹਾਡੇ ਰੂਬਰੂ ਕਰਵਾਏ, ਔਰ ਇਹ ਸਾਨੂੰ ਮਜ਼ਾ ਆਇਆ ਬਜ਼ੁਰਗਾਂ ਦੇ ਨਾਲ ਗੱਲ ਕਰਨ ਦਾ। ਔਰ ਉਮੀਦ ਹੈ ਕਿ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਹੋਵੇਗੀ। ਐਵੇਂ ਦੀਆਂ ਹੋਰ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਦੂਸਰੇ ਵੀਰਾਂ ਨਾਲ ਸ਼ੇਅਰ ਕਰ ਲਿਆ ਜੇ ਤਾਂ ਕਿ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ। ਅਗਲੀ ਵੀਡੀਓ ਤੱਕ ਲਈ ਫਿਰ ਇਜਾਜ਼ਤ ਦਿਓ। ਰੱਬ ਰਾਖਾ ਦੇ ਨਾਰਾ ਲਾਈਏ ਫਿਰ ਪੰਜਾਬ ਦਾ ਕਿ ਪੰਜਾਬ ਜ਼ਿੰਦਾਬਾਦ।